ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਇੱਕ ਨਫ਼ਰਤ ਨਾਲ ਭਰੇ ਹਿੰਦੂ ਵੀਰ ਨਵੀਨ ਮਹਾਜਨ ਜੀ ਦੀ ਹੈ। ਇਹ ਲਿਖਦੇ ਹਨ, ਮਸਲਾ ਸਿਰਫ ਪਾਣੀਆਂ ਦਾ ਨਹੀਂ, ਹਿੰਦੂਆਂ ਦੇ ਤੀਰਥ ਸਥਾਨ ਜਿਵੇਂ ਜੰਮੂ ਕਸ਼ਮੀਰ ਵਿੱਚ ਵੈਸ਼ਨੋ ਦੇਵੀ, ਚੰਡੀਗੜ੍ਹ ਵਿੱਚ ਮਨਸਾ ਦੇਵੀ, ਕੁਰੂਕਸ਼ੇਤਰ ਦਾ ਮਹਾਨ ਤੀਰਥ ਸਥਾਨ, ਦਿੱਲੀ ਦਾ ਹਨੂਮਾਨ ਮੰਦਿਰ ਅਤੇ ਹਿਮਾਚਲ ਪੰਜਾਬ ਵਿਚਲੇ ਤੀਰਥ ਸਥਾਨ। ਅਸੀਂ ਤੁਹਾਨੂੰ ਪੰਜਾਬ ਵਿਚਲੇ ਆਪਣੇ ਧਾਰਮਿਕ ਤੀਰਥ ਸਥਾਨ ਕਿਉਂ ਤਬਾਹ ਕਰਨ ਦੇਵਾਂਗੇ? ਸਾਡਾ ਸਬੰਧ ਇੱਥੋਂ ਨਾਲ ਹੈ, ਗੰਗਾ ਜਮਨਾ ਨਾਲ ਨਹੀਂ। ਮੈਂ ਕਦੀ ਵੀ ਯੂਪੀ ਤੇ ਬਿਹਾਰ ਨਹੀਂ ਗਿਆ, ਇਹ ਮੇਰਾ ਘਰ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਤੇ ਨਹੀਂ ਜਾਣਾ। ਅਸੀਂ ਵੇਖਾਂਗੇ ਕਿ ਤੁਸੀਂ ਕਿੰਨੇ ਕੁ ਜ਼ਾਲਮ ਬਣ ਸਕਦੇ ਹੋ। ਜੇ ਮੁਗਲ ਹਿੰਦੂ ਧਰਮ ਦਾ ਖਾਤਮਾ ਨਹੀਂ ਕਰ ਸਕੇ ਤਾਂ ਅਸੀਂ ਵੇਖਦੇ ਹਾਂ ਕਿ ਤੁਸੀਂ ਉਹਨਾਂ ਨਾਲੋਂ ਕਿੰਨੇ ਕੁ ਜ਼ਿਆਦਾ ਬੁਰੇ ਬਣ ਸਕੋਗੇ। ਅਸੀਂ ਤੁਹਾਨੂੰ ਕਦੀ ਹਰਿਆਣਾ ਤੇ ਹਿਮਾਚਲ ਨਹੀਂ ਲੈਣ ਦੇਵਾਂਗੇ। ਜੇ ਕਦੀ ਮੰਦੇ ਭਾਗਾਂ ਨਾਲ ਤੁਹਾਡਾ ਦੇਸ਼ ਬਣ ਵੀ ਗਿਆ ਤਾਂ ਅਸੀਂ ਤੁਹਾਨੂੰ ਚੰਡੀਗੜ੍ਹ ਵੀ ਨਹੀਂ ਲੈਣ ਦੇਣਾ। ਤੁਹਾਨੂੰ ਸੁਣਨ ਤੋਂ ਬਾਅਦ ਮੈਨੂੰ ਕੰਬਣੀ ਛਿੜ ਜਾਂਦੀ ਹੈ। ਹਿੰਦੂ ਕਦੀ ਛੋਟੀ ਗੱਲ ਨਹੀਂ ਸੋਚਦੇ। ਤੁਹਾਡੇ ਲੋਕਾਂ ਦੇ ਸਿਰਾਂ ਤੇ ਬੱਝੀਆਂ ਭਾਰੀਆਂ ਪੱਗਾਂ ਨੇ ਤੁਹਾਡਾ ਦਿਮਾਗ ਛੋਟਾ ਬਣਾ ਦਿੱਤਾ ਹੈ। ਤੁਹਾਡੀਆਂ ਲੜਾਈਆਂ ਭਾਰਤ ਨਾਲ ਨਹੀਂ, ਪਾਕਿਸਤਾਨ ਨਾਲ ਹੋਣੀਆਂ ਹਨ। ਉਹਨਾਂ ਨੇ ਤੁਹਾਨੂੰ ਜਿਉਣ ਨਹੀਂ ਦੇਣਾ, ਤੁਹਾਡਾ ਸਾਰਾ ਪਾਣੀ ਖੋਹ ਕੇ ਲੈ ਜਾਣਾ ਹੈ। ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਪਾਕਿਸਤਾਨ ਨਾਲੋਂ ਪਿਆਸੇ ਰਾਜਸਥਾਨ ਨੂੰ ਪਾਣੀ ਦੇਣਾ ਕਿਤੇ ਜ਼ਿਆਦਾ ਠੀਕ ਸੀ। ਜਰਾ ਸੋਚੋ, ਪਾਕਿਸਤਾਨ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਉਹ ਕਦੀ ਤੁਹਾਡੀ ਖੇਤੀਬਾੜੀ ਉਪਜ ਨੂੰ ਉੱਥੇ ਨਿਰਯਾਤ ਨਹੀਂ ਹੋਣ ਦੇਣਗੇ। ਉਹ ਮੂਰਖ ਨਹੀਂ ਹਨ ਕਿ ਆਪਣੇ ਕਿਸਾਨਾਂ ਦੇ ਹੱਕਾਂ ਨਾਲ ਖਿਲਵਾੜ ਕਰਨ। ਭਾਰਤ ਹੀ ਇੱਕੋ ਇੱਕ ਦੇਸ਼ ਹੋਵੇਗਾ ਜਿੱਥੇ ਤੁਸੀਂ ਆਪਣਾ ਮਾਲ ਵੇਚ ਸਕੋਗੇ। ਪਤਾ ਹੈ ਕਿਉਂ? ਜਿੱਥੇ ਮੰਗ ਹੁੰਦੀ ਹੈ ਉੱਥੇ ਹੀ ਵਧੀਆ ਕੀਮਤ ਮਿਲਦੀ ਹੈ। ਸੋ ਪਾਕਿਸਤਾਨ ਤੁਹਾਡਾ ਪਾਣੀ ਵੀ ਲੁੱਟੇਗਾ ਅਤੇ ਤੁਹਾਡੇ ਤੋਂ ਮਾਲ ਨਹੀਂ ਖਰੀਦੇਗਾ। ਪੰਜਾਬ ਵਿੱਚ ਪਹਿਲਾਂ ਹੀ ਮੌਸਮੀ ਤਬਦੀਲੀ ਹੋ ਰਹੀ ਹੈ। ਮਾਝੇ ਤੇ ਮਾਲਵੇ ਵਿੱਚ ਸੋਕਾ ਪੈ ਰਿਹਾ ਹੈ। ਮਾਲਵੇ ਵਿੱਚ ਨਰਮਾ ਹੁੰਦਾ ਹੈ ਅਤੇ ਇਸ ਦਾ ਵੀ ਪਾਕਿਸਤਾਨ ਨਾਲ ਕੰਪੀਟੀਸ਼ਨ ਹੋਵੇਗਾ। ਕੀ ਸੁੱਕੀ ਜ਼ਮੀਨ ਤੇ ਤੁਸੀਂ ਕਣਕ ਤੇ ਚਾਵਲ ਪੈਦਾ ਕਰ ਸਕੋਗੇ? ਬਿਲਕੁਲ ਨਹੀਂ। ਫਿਰ ਤੁਸੀਂ ਕੀ ਕਰੋਗੇ? ਖਾਦਾਂ ਦੀ ਵਰਤੋਂ ਕਰੋਗੇ। ਪਹਿਲਾਂ ਹੀ ਜ਼ਮੀਨ ਬੰਜਰ ਹੋ ਰਹੀ ਹੈ ਅਤੇ ਖਰਾਬ ਜ਼ਮੀਨ ਨੂੰ ਦਰੁਸਤ ਨਹੀਂ ਕੀਤਾ ਜਾ ਸਕਦਾ। ਚੀਨ ਦੇਸ਼ ਤਿੱਬਤ ਵਿੱਚ ਡੈਮ ਬਣਾ ਕੇ ਸਤਲੁਜ ਤੇ ਬ੍ਰਹਮਪੁੱਤਰ ਨਦੀਆਂ ਦੇ ਪਾਣੀ ਨੂੰ ਖਤਮ ਕਰ ਦੇਵੇਗਾ। ਹੁਣ ਸੋਚੋ, ਜੇ ਤੁਸੀਂ ਪਾਕਿਸਤਾਨ ਤੋਂ ਪੈਸੇ ਕਮਾਉਂਦੇ ਹੋ ਅਤੇ ਫਿਰ ਆਪਣੇ ਉੱਥੇ ਗੁਰਦੁਆਰਿਆਂ ਵਿੱਚ ਜਾਣ ਲਈ ਉਹਨਾਂ ਨੂੰ ਪੈਸੇ ਦਿੰਦੇ ਹੋ ਤਾਂ ਕੀ ਤੁਸੀਂ ਘਾਟੇ ਦਾ ਸੌਦਾ ਨਹੀਂ ਕਰ ਰਹੇ? ਤੁਹਾਡੀ ਸੋਚ ਬੜੀ ਛੋਟੀ ਪੱਧਰ ਦੀ ਹੈ। ਇਹ ਸਾਡੇ ਲਈ ਬਹੁਤ ਚੰਗੀ ਗੱਲ ਹੈ। ਇਸ ਤਰ੍ਹਾਂ ਹੀ ਨੀਵੇਂ ਸੋਚਦੇ ਰਹੋ, ਆਪਣਾ ਕੰਮ ਜਾਰੀ ਰੱਖੋ। ਜੀ ਡਾਕਟਰ ਸਾਹਿਬ। ਵੀਰ ਨਵੀਨ ਮਹਾਜਨ ਜੀ ਦਾ ਬਹੁਤ ਧੰਨਵਾਦ ਜੀ ਕਿ ਉਹਨਾਂ ਨੇ ਆਪਣੀ ਨਫ਼ਰਤ ਭਰੀ ਜ਼ਹਿਨੀਅਤ ਬੜੀ ਦੇਰ ਤੋਂ ਅੱਡ-ਅੱਡ ਰੰਗਾਂ ਰਾਹੀਂ, ਕਦੇ ਉਹ ਸਿੱਖਾਂ ਦੇ ਨਾਲ ਹਮਦਰਦੀ ਵਾਲੇ ਬਣ ਜਾਂਦੇ ਸੀ, ਕਦੇ ਮਾਮੇ ਦਾ ਸਿੱਖੀ ਨਾਲ ਸੰਬੰਧ ਜੋੜਦੇ ਸੀ, ਕਦੇ ਕਸ਼ਮੀਰੀ ਬਣ ਜਾਂਦੇ ਸੀ। ਜੀ ਹੁਣ ਜਿਉਂ-ਜਿਉਂ ਉਹ ਸ਼ਾਂਤੀ ਸਰੂਪ ਵਾਲੀ ਮੈਂ ਗੱਲ ਸੁਣਾਈ ਸੀ ਕਿ ਜਿਵੇਂ ਗੁਰੂ ਸਾਹਿਬ ਦੇ ਹਜ਼ੂਰ ਚੌਬਦਾਰ ਭਾਈ ਸੁਥਰੇ ਨੇ ਇੱਕ ਜਿਹੜਾ ਪੰਡਤ ਆ ਕੇ ਸਾਧੂ ਆਪਣੇ ਆਪ ਨੂੰ ਸ਼ਾਂਤੀ ਸਰੂਪ ਨਾਂ ਦੱਸ ਕੇ ਆਪਣੀਆਂ ਕਰਾਮਾਤਾਂ ਦਾ ਰੂਪ ਪਾ ਰਿਹਾ ਸੀ ਜੀ ਤਾਂ ਉਹਨੇ 2 ਵਾਰੀ ਦੰਦ ਚੜਾ ਕੇ ਉਹਨੂੰ ਪਹਿਲਾਂ ਉਹ ਥੋੜ੍ਹਾ ਜਿਹਾ ਉੜਕਿਆ, ਫਿਰ ਉਹ ਅੱਖਾਂ ਉਹਦੀਆਂ ਲਾਲ ਹੋਈਆਂ, ਫਿਰ ਉਹ ਵਰ ਪਿਆ ਕਿ ਜੀ ਤੁਸੀਂ ਕਿੱਦਾਂ ਦੇ ਲੋਕ ਰੱਖੇ ਆ, ਇੱਥੇ ਸਾਡਾ ਮਜ਼ਾਕ ਬਣਾਇਆ। ਉਹਨੇ ਭਾਈ ਸੁਥਰੇ ਨੂੰ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਸੁਥਰਿਆ ਕੀ ਕੀਤਾ ਜੀ? ਪੰਡਤ ਜੀ ਨਾਰਾਜ਼ ਹੋ ਗਏ ਜੀ ਤੇ ਉਹ ਕਹਿੰਦੇ ਜੀ ਮੈਂ ਤਾਂ ਪਹਿਲਾਂ ਤਾਂ ਸਵਾਹ ਫਰੋਲੀ ਸੀ ਕਿ ਵੀ ਥੱਲੇ ਥੋੜ੍ਹੇ ਛੋਟੇ ਅੰਗਾਰੇ ਲੱਗੇ ਮੈਨੂੰ, ਫਿਰ ਮੈਂ ਕਹਿੰਦੇ ਹੋਰ ਫਰੋਲੀ, ਫਿਰ ਮੈਂ ਦੇਖਿਆ ਵੀ ਇਹ ਤਾਂ ਹੋਰ ਅੱਗੇ ਆ ਗਿਆ, ਫਿਰ ਕਹਿੰਦਾ ਮਾੜਾ ਮੋਟਾ ਹੋਰ ਕੀਤਾ ਤਾਂ ਭਾਂਪੜੀ ਮੱਚ ਗਏ। ਉਹਨੂੰ ਕਹਿੰਦੇ ਪੰਡਤਾ ਤੂੰ ਸ਼ਾਂਤੀ ਸਰੂਪ ਨਾ ਕਿਉਂ ਰੱਖਿਆ ਆਪਣਾ? ਕੋਈ ਜਵਾਲਾ ਪ੍ਰਸ਼ਾਦ ਰੱਖ, ਤੂੰ ਤਾਂ ਜਵਾਲਾ ਅੱਗ ਹੈ। ਜੀ ਸੋ ਕਹਿਣ ਦਾ ਭਾਵ ਹੈ ਕਿ ਵੀ ਇਹ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਇਹ ਸਿੱਖਾਂ ਦੇ ਹਿੱਸੇ ਆਇਆ ਹੈ ਕਿ ਜਿਹੜੇ ਭਾਵੇਂ ਇਸ ਨਫ਼ਰਤ ਭਰੇ ਜਿਹੜਾ ਖੜਪਾ ਹੈ ਇਹਦੇ ਕਹਿਣ ਮੁਤਾਬਕ ਉਹ ਸਿੱਖਾਂ ਨੂੰ ਮੰਦਬੁੱਧੀ ਦੱਸਣ ਦਾ ਯਤਨ ਕਰ ਰਿਹਾ ਪਰ ਇਸ ਜਿਹੜੀ ਸੋਚ ਵਾਲਿਆਂ ਦੇ ਜਿਹੜੇ ਆਪਣੇ ਆਪ ਨੂੰ ਬੜੇ ਬ੍ਰਾਈਟ ਦੱਸਦੇ ਨੇ ਜਾਂ ਸਮਝਦੇ ਨੇ, ਉਹਨਾਂ ਦਾ ਤਾਂ ਇੱਕ ਸਧਾਰਨ ਜਿਹੜੇ ਕਿਰਤੀ ਸਿੱਖ ਨੇ ਉਹੀ ਇਹਨਾਂ ਦਾ ਪਾਜ ਮਲਮਾ ਜਿਹੜਾ ਹੈ ਉਹ ਉਘਾੜ ਦਿੰਦੇ ਰਹੇ ਨੇ। ਸੋ ਇਹ ਵੀ ਸ਼ਾਂਤੀ ਸਰੂਪ ਦੀ ਨਸਲ ਹੀ ਹੈ। ਅਸੀਂ ਹੌਲੀ ਹੌਲੀ ਜਿਹੜਾ ਇਹ ਸਾਰੇ ਵਿਚਲਾ ਜਿਹੜਾ ਅਸਲੀ ਸ਼ੁੱਧ ਬਨਾਰਸੀ ਹਿੰਦੂ ਹੈ ਉਹ ਬਾਹਰ ਕੱਢ ਲਿਆ। ਹੁਣ ਫਿਰ ਵੀ ਕਿਉਂਕਿ ਜਦੋਂ ਵੀ ਜੇ ਅਸੀਂ ਇਸ ਪਲੇਟਫਾਰਮ ਨੂੰ ਸੱਚੋ ਸੱਚ ਦਾ ਪਲੇਟਫਾਰਮ ਕਿਹਾ ਤੇ ਜ਼ਾਹਰ ਹੈ ਕਿ ਅਸੀਂ ਹਰ ਇੱਕ ਨੂੰ ਇਸ ਪਲੇਟਫਾਰਮ ਤੋਂ ਮੌਕਾ ਦੇਣਾ ਚਾਹੁੰਦੇ ਕਿਉਂਕਿ ਇਹ ਜਿਹੜਾ ਮਹਾਜਨ ਹੈ ਇਹਦੀ ਇਕੱਲੇ ਦੀ ਸੋਚ ਨਹੀਂ ਹੈ, ਬਹੁ ਗਿਣਤੀ ਹਿੰਦੂਆਂ ਦੀ ਸੋਚ ਦੀ ਇਹ ਨੁਮਾਇੰਦਗੀ ਕਰਦਾ ਹੈ। ਭਾਵੇਂ ਇਹਨੂੰ ਮੁੜ ਕੇ ਇਹਦੀ ਮਾਂ ਵੀ ਵੋਟ ਨਾ ਪਾਏ
ਪਰ ਇੱਕ ਜ਼ਹਿਨੀਅਤ ਵੀ ਕਲੈਕਟਿਵ ਲੋਕਾਂ 'ਚ ਰਨ ਹੁੰਦੀ ਹੈ। ਜਿਵੇਂ ਇੱਥੇ ਗੋਰੇ ਸੀ ਨਸਲਵਾਦ ਦੇ ਜ਼ਮਾਨੇ 'ਚ, ਭਾਵੇਂ ਕੋਈ ਚੰਗੇ ਵੀ ਸੀ, ਕੋਈ ਕਿਸੇ ਭੁੱਖੇ ਨੂੰ ਰੋਟੀ ਵੀ ਦੇ ਦਿੰਦੇ ਹੋਣਗੇ, ਪਰ ਕਾਲਿਆਂ ਦੀ ਨਸਲ ਬਾਰੇ ਲਗਭਗ ਸਾਰੇ ਹੀ ਇੱਕੋ ਤਰ੍ਹਾਂ ਸੋਚਦੇ ਸੀ ਜੀ ਕਿ ਵੀ ਇਹ ਅਨਐਜੂਕੇਟਡ ਨੇ, ਇਹ ਜਾਂਗਲੀ ਨੇ, ਅਸੀਂ ਬੜੀ ਸਿਵਲਾਈਜ਼ਡ ਰੇਸ ਹਾਂ ਗੋਰੇ, ਇਹ ਜਿਹੜੇ ਨੇ ਇਹ ਡੇਂਜਰ ਨੇ ਸਿਕਿਉਰਿਟੀ ਦੇ ਲਈ, ਕਦੇ ਵੀ ਇਹ ਕੁਝ ਵੀ ਕਰ ਸਕਦੇ ਨੇ, ਕਿਰਾਏ ਦੇ ਪੈਸਿਆਂ ਦੇ ਥੱਲੇ, ਇਹ ਉਹ ਕ੍ਰਿਮੀਨਲ ਨੇ। ਜੀ ਜੀ ਸੋ ਇਹ ਇੱਕ ਕਲੈਕਟਿਵ ਸਾਈਕੀ ਹੁੰਦੀ ਹੈ, ਕਲੈਕਟਿਵ ਸੋਚ ਹੁੰਦੀ ਹੈ। ਔਰ ਫਿਰ ਖਾਸ ਤੌਰ ਤੇ ਜਿਹੜੀ ਮੈਜੋਰਿਟੀ ਹੋਏ, ਔਰ ਮੈਜੋਰਿਟੀ ਵੀ ਉਹਨਾਂ ਵਰਗੀ ਜਿਨ੍ਹਾਂ ਦੇ ਹੱਥ ਨਵੀਂ ਪਾਵਰ ਆਈ ਹੋਏ, ਜਿਹੜਾ ਨਵਾਂ ਜਿਹੜਾ ਹੈ ਉਹ, ਜਿਵੇਂ ਸਾਡੇ ਇੱਕ ਮਿੱਤਰ ਨੇ ਤੇ ਉਹ ਉਦਾਹਰਣ ਦਿੰਦੇ ਹੁੰਦੇ ਨੇ ਕਿ ਵੀ ਨਵੀਂ ਭੂਤਣੀ ਸਿਵਿਆਂ 'ਚ ਅੱਧ। ਜੀ ਇੱਕ ਨਵੀਂ ਭੂਤਣੀ ਬਣੀ ਤੇ ਉਹ ਕਹੇ ਜੀ ਮੈਂ ਜਿਹੜੇ ਸਿਵੇ ਨੇ ਅੱਧੇ ਮੇਰੇ ਨੇ, ਅੱਧੇ 'ਚ ਮੇਰੀ ਜੁਰਿਸਡਿਕਸ਼ਨ, ਬਾਕੀ ਭੂਤਣੀਆਂ ਕਹਿੰਦੇ ਸਾਨੂੰ ਤਾਂ ਇੱਥੇ ਕਈ ਸਦੀਆਂ ਹੋ ਗਈਆਂ ਰਹਿੰਦੇ, ਤੈਨੂੰ ਕਿੱਥੋਂ ਅੱਧ ਦੇ ਦਈਏ। ਜੀ ਸੋ ਇਹ ਵੀ ਨਵੀਂ ਭੂਤਣੀ ਸਿਵਿਆਂ 'ਚ ਅੱਧ ਵਾਲੀ ਗੱਲ ਹੈ। ਇਹ ਵੀ ਹੁਣ ਸਿਵਿਆਂ ਦੀ ਮਿੱਟੀ ਸਿਰ 'ਚ ਪਾ ਕੇ ਤੁਰਿਆ ਹੋਇਆ ਤੇ ਇਸ ਨੂੰ ਇਹ ਪਹਿਲਾਂ ਤਾਂ ਉਹ ਕਹਿੰਦਾ ਜੀ ਤੁਹਾਡੀਆਂ ਜਿਹੜੀਆਂ, ਜਦੋਂ ਮੈਂ ਸੁਣਦਾ ਤਾਂ ਮੈਂ ਕੰਬ ਜਾਂਦਾ। ਜੀ ਉਹ ਭਾਈ ਕੰਬਣ ਦੀ ਲੋੜ ਨਹੀਂ, ਐਵੇਂ ਕਿਤੇ ਸਾਡੇ ਸਿਰ ਚੜ ਕੇ ਨਾ ਮਰ ਜਾਏ ਵੀ ਬੇਹੋਸ਼ ਹੋ ਜਾਏ, ਤੂੰ ਸੁਣਿਆ ਨਾ ਕਰ। ਜੀ ਜੇ ਸੁਣਦਾ ਤੇ ਪਹਿਲਾਂ ਜਿਹੜਾ ਗਾਇਤਰੀ ਮੰਤਰ ਪੜ੍ਹ ਲਿਆ ਕਰ ਜਾਂ ਹਨੂਮਾਨ ਚਾਲੀਸਾ ਪੜ੍ਹ ਲਿਆ ਕਰ, ਜੀ ਤਾਂ ਕਿ ਬੇਹੋਸ਼ ਹੋਣ ਤੋਂ ਬਚ ਜਾਏ। ਜੀ ਜੀ ਤੇ ਫਿਰ ਇਹਨੂੰ ਲੱਗਦਾ ਵੀ ਸਾਡੇ ਤਾਂ ਤੀਰਥ ਗਏ। ਉਹ ਕਹਿੰਦਾ ਜੀ ਕਸ਼ਮੀਰ 'ਚ ਵੈਸ਼ਨੋ ਦੇਵੀ, ਉਹ ਫਲਾਣਾ, ਇੱਥੇ ਮਾਨਸਾ ਦੇਵੀ, ਹਿਮਾਚਲ ਕੁਰੂਕਸ਼ੇਤਰ। ਫਿਰ ਕਹਿੰਦਾ ਅਸੀਂ ਤੁਹਾਨੂੰ ਨਹੀਂ ਲੈਣ ਦੇਵਾਂਗੇ, ਹਿਮਾਚਲ ਹਰਿਆਣਾ ਨਹੀਂ ਲੈਣ ਦੇਵਾਂਗੇ, ਫਿਰ ਕਹਿੰਦਾ ਚੰਡੀਗੜ੍ਹ ਵੀ ਨਹੀਂ ਲੈਣ ਦੇਵਾਂਗੇ। ਉਹ ਇਵੇਂ ਨਿਆਣਿਆਂ ਵਾਂਗੂ ਕਰਦਾ, ਜਿਵੇਂ ਉਹ ਦੋ ਨਿਆਣੇ ਲੜ ਰਹੇ ਹੋਣ ਗੁਆਂਢ ਦੇ ਵਿੱਚ ਤੇ ਇੱਕ ਜਿਹੜਾ ਦੂਜੇ ਨੂੰ ਕਹਿੰਦਾ ਆਪਣੇ ਖਿਡੌਣੇ ਦੋਖ ਚੁੱਕ ਕੇ ਇਹ ਨਹੀਂ ਮੈਂ ਲੈਣੇ, ਇਹਦਾ ਅਗਲਾ ਇੱਕ ਮਾਰਦਾ, ਉਹ ਵੀ ਖੋਹ ਕੇ ਲੈ ਜਾਂਦਾ ਨਾਲ, ਆਪਣੇ ਤਾਂ ਲੈਂਦਾ ਹੀ ਹੈ ਵਾਪਸ, ਉਹਦੇ ਵੀ ਖੋਹ ਕੇ ਲੈ ਜਾਂਦਾ। ਉਹਦੀ ਮਾਂ ਮਗਰ ਫਿਰ ਦੌੜਦੀ ਆਉਂਦੀ ਹੈ ਕਿ ਚਲੋ ਇਹ ਮੇਰੇ ਨਿਆਣੇ ਦੇ ਤਾਂ ਦੇ ਦਿਓ। ਸੋ ਇਹ ਵਿਚਾਰਾ ਹੁਣ ਜਿਸ ਤਰੀਕੇ ਨਾਲ ਚਪੇੜਾਂ ਖਾਣ ਵਾਲੇ ਨੇ ਮੂੰਹ ਬਣਾਇਆ ਹੋਇਆ ਕਿ ਵੀ ਇਹਨਾਂ ਨੇ ਜਿਹੜਾ ਮਾੜਾ ਮੋਟਾ ਇਹ ਚੰਡੀਗੜ੍ਹ ਦੂਜਾ ਤਾਂ ਕੀ ਇਹਨਾਂ ਨੇ ਰੱਖਣਾ, ਇਹ ਗੰਗਾ ਮਾਤਾ ਵਾਲਾ ਵੀ ਜਿਹੜਾ ਏਰੀਆ ਇਹ ਦੇਣਗੇ ਸਿੱਖਾਂ ਨੂੰ ਅਲਟੀਮੇਟਲੀ। ਜੋ ਇਹਨਾਂ ਦੀ ਜ਼ਹਿਨੀਅਤ ਹੈ ਇਸ ਕਿਸਮ ਦਾ ਹੀ ਇਹ, ਉਹ ਜਿਵੇਂ ਇਹਨਾਂ ਬਾਰੇ ਹੀ ਹੈ ਕਿ ਵੀ ਉਹ ਮਾਰੀ ਇੱਕ ਚਪੇੜ ਕਿਸੇ ਨੇ ਤੇ ਫਿਰ ਅੱਗੇ ਜਾ ਕੇ ਕਹਿੰਦਾ ਇਬ ਕੀ ਵਾਰ ਮਾਰ ਤੋਂ ਦੇਖੋ, ਨੇ ਇੱਕ ਹੋਰ ਰੱਖੀ ਇਬ ਕੀ ਵਾਰ ਮਾਰ ਤੋਂ ਦੇਖੋ। ਹੁਣ ਇਹ ਵਿਚਾਰਾ ਆਪਣਾ ਜਿਹੜਾ ਹੈ ਉਹ ਇਸ ਕਿਸਮ ਦਾ ਇਹ ਵਰਤਾਰਾ ਹੀ ਕਰ ਰਿਹਾ। ਜੀ ਜੀ ਤੇ ਬਾਕੀ ਉਹ ਸਾਨੂੰ ਇਹ ਬੜਾ ਸਲਾਹ ਦੇ ਰਿਹਾ ਕਿ ਜੀ ਪਾਕਿਸਤਾਨ ਤੋਂ ਬਚ ਜਾਓ, ਤੁਹਾਡਾ ਪਾਣੀ ਲੈ ਜਾਏਗਾ, ਲੁੱਟ ਲਏਗਾ, ਫਿਰ ਤੁਸੀਂ ਕਹੋਗੇ ਜੀ ਹਰਿਆਣਾ ਰਾਜਸਥਾਨ ਪਿਆਸੇ, ਜੀ ਵੀ ਪਿਆਸੇ ਤੇਰੇ, ਹੁਣ ਮੇਰੇ ਮੂੰਹ ਕੁਛ ਹੋਰ ਲੱਗਾ ਨਿਕਲਣ, ਵੀ ਲੁਟੇਰੇ ਨਹੀਂ ਕਹਿੰਦਾ ਵੀ ਲੁੱਟ ਕੇ ਲਿਜਾ ਰਹੇ ਅਸੀਂ ਤੁਹਾਡਾ ਪਾਣੀ, ਕਿਉਂਕਿ ਸਾਡੀ ਹਕੂਮਤ ਹੈ ਜੀ ਔਰ ਅਸੀਂ ਹਰਿਆਣਾ ਔਰ ਰਾਜਸਥਾਨ ਨੂੰ ਮੁਫਤ ਪਾਣੀ ਦੇ ਰਹੇ। ਜੀ ਪਰ ਉਹ ਕਹਿੰਦਾ ਜੀ ਪਾਕਿਸਤਾਨ ਪਾਣੀ ਲੈ ਜਾਏਗਾ, ਖੇਤੀਬਾੜੀ ਹੈ ਉਹਨਾਂ ਦੇ ਕੋਲ ਵੀ, ਕੰਪੀਟੀਸ਼ਨ ਹੋਏਗਾ ਔਰ ਤੁਹਾਨੂੰ ਗੁਰਦੁਆਰਿਆਂ 'ਚ ਜਾਣ ਲਈ ਉੱਥੇ ਦੇਣੇ ਪੈਣਗੇ। ਤੁਸੀਂ ਉੱਥੇ ਵੈਸ਼ਨੋ ਦੇਵੀ ਦੇ ਜਿਹੜੇ ਮੰਦਿਰ ਗਣਾਏ ਨੇ ਉਹਦੇ 'ਚ ਖੋਤਿਆਂ 'ਤੇ ਬਹਿ ਕੇ ਜਾਂਦੇ ਹੋ ਕਿ ਖੱਚਰਾਂ 'ਤੇ ਬਹਿ ਕੇ ਜਾਂਦੇ ਹੋ? ਤੁਸੀਂ ਆਪਣੇ ਦੇਸ਼ ਦੇ ਮੁਲਕਾਂ 'ਚ ਵੀ ਬੱਸਾਂ 'ਤੇ ਪੈਸੇ ਖਰਚ ਕੇ ਜਾਂਦੇ ਹੋ। ਹਾਲਾਂਕਿ ਪਾਕਿਸਤਾਨ ਨੇ ਜਦੋਂ ਅੰਮ੍ਰਿਤਸਰ ਨਨਕਾਣਾ ਸਾਹਿਬ ਬੱਸ ਚੱਲੀ ਜਾਂ ਅੰਮ੍ਰਿਤਸਰ ਲਾਹੌਰ ਬੱਸ ਚੱਲੀ, ਬੜੇ ਚੀਪ ਰੇਟ ਰੱਖੇ। ਉਹ ਤਾਂ ਕਿਸੇ ਦਾ ਵੀ, ਉਹ ਰਾਦਰ ਉਹ ਕੋਲੋਂ ਪੈਸੇ ਖਰਚਦੇ ਨੇ ਉੱਥੇ ਤਾਂ ਕਿ ਗੁਰਦੁਆਰਿਆਂ ਦੀ ਸਾਂਭ ਸੰਭਾਲ ਹੋਏ। ਉਹਨਾਂ ਦਾ ਅਕਾਫ ਬੋਰਡ ਜਿਹੜਾ ਹੈ ਉਹਨਾਂ ਨੇ ਪੂਰੀ ਕਮੇਟੀ ਬਣਾ ਕੇ ਇੱਕ ਸਿਸਟਮ, ਔਰ ਜਿਹੜੇ ਸਿੱਖ ਈਵਨ 5 ਸਾਲ ਬਾਅਦ ਵੀ ਜਾਂਦੇ ਨੇ ਉੱਥੇ ਇੰਪਰੂਵਮੈਂਟ ਦੇਖਦੇ ਨੇ। ਜੀ ਫਿਰ ਇਹਨੂੰ ਇਹ ਲੱਗਦਾ ਕਿ ਵੀ ਇਹ, ਫਿਰ ਉਹਨੂੰ ਲੱਗਦਾ ਵੀ ਨਹੀਂ ਇਹ ਪਾਣੀ ਦੀ ਲੁੱਟ ਵਾਲੀ ਗੱਲ ਵੀ ਸ਼ਾਇਦ ਨਹੀਂ ਹੈ। ਫਿਰ ਕਹਿੰਦਾ ਵੈਸੇ ਹੀ ਸੁੱਕ ਗਏ, ਮਾਝਾ ਮਾਲਵਾ ਸੁੱਕ ਗਏ, ਪਾਣੀ ਨਹੀਂ ਰਿਹਾ। ਜੀ ਔਰ ਮਾਲਵੇ 'ਚ ਜਿਹੜੀ ਕਾਟਨ ਹੈ, ਨਰਮਾ ਹੈ, ਇਹ ਕਿਉਂਕਿ ਪਾਕਿਸਤਾਨ ਵੀ ਐਕਸਪੋਰਟ ਕਰਦਾ ਨਰਮਾ ਕਾਟਨ ਨੂੰ, ਇਹ ਉਹਨਾਂ ਦਾ ਕੰਪੀਟੀਸ਼ਨ ਹੋ ਜਾਏਗਾ ਸੁੱਕੀ ਜ਼ਮੀਨ ਤੇ ਕਣਕ। ਫਿਰ ਉਹਨੂੰ ਜਿਹੜਾ ਇਹ ਆਪਣਾ ਡਰ ਖਾ ਰਿਹਾ, ਫਿਰ ਇਕੱਲਾ ਪਾਕਿਸਤਾਨ ਤੋਂ ਨਹੀਂ, ਉਹਨੂੰ ਫਿਰ ਚੀਨ 'ਚ ਜਾ ਵੜਿਆ ਕਿ ਚੀਨ ਨੇ ਸਤਲੁਜ ਦੇ ਉੱਤੇ ਔਰ ਬ੍ਰਹਮਪੁੱਤਰ ਦੇ ਉੱਤੇ ਡੈਮ ਬਣਾ ਦੇਣੇ ਨੇ। ਪਾਣੀ ਤੁਹਾਡਾ, ਉਹ ਪਾਣੀ ਸਾਡਾ ਉੱਤੇ ਰਹਿ ਜਾਏ, ਥੱਲੜੇ ਲੈ ਜਾਣ, ਤੂੰ ਵਿੱਚ ਮਾਮਾ ਲੱਗਦਾ ਵੀ ਤੁਸੀਂ ਪਹਿਲਾਂ ਉੱਥੋਂ ਨਿਕਲੋ ਜਿਹੜਾ ਤੁਸੀਂ ਲਟੇਰੇ ਬਣੇ ਹੋਏ ਹੋ, ਵੀ ਹਰਿਆਣਾ ਔਰ ਰਾਜਸਥਾਨ ਨੂੰ ਜਿਹੜਾ ਮੁਫਤੋਂ ਮੁਫਤ ਤੁਸੀਂ ਲਟਾ ਰਹੇ ਹੋ। ਪਰ ਇਸ ਸਾਰੇ ਚੋਂ ਜਿਹੜੀ ਘਟੀਆ ਸੋਚ ਜਾਂ ਇੱਕ ਖੌਫ ਜਿਹੜਾ, ਇਹ ਨਹੀਂ ਹੈ ਗੱਲ, ਇਹ ਅਸਲੀਅਤ ਹੀ ਹੈ ਜੋ ਉਹਨੇ ਕਿਹਾ ਹੈ। ਇਹ ਉਹਦੇ ਆਪਣੇ ਡਰ ਨੇ। ਜੀ ਜਿਵੇਂ ਜਿਹੜਾ ਬੱਚਾ ਡਰਦਾ ਹੈ ਕਿਸੇ ਚੀਜ਼ ਤੋਂ, ਅਸੀਂ ਡਰਾ ਦਿੰਦੇ ਹਾਂ ਉਹਨੂੰ, ਭਾਵੇਂ ਕੋਈ ਮੂੰਹ ਬਿੱਲੀ ਤੋਂ ਡਰਾ ਦੇ, ਕੋਈ ਕਿਸੇ ਤੋਂ, ਉਹ ਫਿਰ ਮੂੰਹ ਬਿੱਲੀ ਆਏ ਨਾ ਆਏ, ਕਈ ਵਾਰੀ ਕਤੂਰੇ ਤੋਂ ਵੀ ਡਰੀ ਜਾਂਦਾ। ਜੀ ਜੀ ਹੁਣ ਇਹਨਾਂ ਨੂੰ ਖਾਲਿਸਤਾਨ ਦਾ ਜਿਹੜਾ ਖੌਫ ਹੈ ਇਹ ਖਾ ਰਿਹਾ ਬੜੀ ਬੁਰੀ ਤਰ੍ਹਾਂ। ਔਰ ਇਹਨਾਂ ਨੂੰ ਇਹ ਪਤਾ ਹੈ ਇਹ ਉਸ ਦੀ ਤਰ੍ਹਾਂ ਹੀ ਹੈ ਕਿ ਵੀ ਇੱਕ ਧਨਾੜ ਬੰਦੇ ਨੂੰ ਇੱਕ ਕਿਸਾਨ ਨੇ ਥੱਲੇ ਸੁੱਟ ਲਿਆ ਤੇ ਉੱਤੇ ਬੈਠਾ ਵੀ ਰੋਈ ਜਾਂਦਾ, ਉੱਚੀ ਉੱਚੀ, ਲਾਗਿਓਂ ਕੋਈ ਲੰਘਾ ਉਹਨੂੰ ਕਹਿੰਦਾ ਕਿ ਬਈ ਤੂੰ ਤਾਂ ਉੱਤੇ ਹੈ, ਉਹਦੇ ਤੇ ਚੜਿਆ ਤੇ ਤੂੰ ਕਿਉਂ ਚੀਕਾਂ ਮਾਰਦਾ? ਉਹ ਕਹਿੰਦਾ ਨਹੀਂ ਇਹ ਜਦੋਂ ਉੱਠੇਗਾ ਮੈਨੂੰ ਮਾਰੇਗਾ। ਜੀ
ਹੁਣ ਇਹੀ ਹਾਲ ਇਹਨਾਂ ਦਾ ਹੋਇਆ। ਇਹਨਾਂ ਨੇ ਸਿੱਖਾਂ ਤੇ ਇੰਤਹਾ ਜ਼ੁਲਮ ਕੀਤੇ ਨੇ, ਪੂਰੀਆਂ ਨਸਲਕੁਸ਼ੀਆਂ ਕੀਤੀਆਂ। ਤੇ ਹੁਣ ਹੈਂਕੜ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਜੀ ਮੁਗਲਾਂ ਨੇ ਵੀ ਬੜੇ ਜ਼ੁਲਮ ਕੀਤੇ ਔਰ ਹਿੰਦੂ ਜਿਹੜੇ ਬਚ ਗਏ, ਤੁਸੀਂ ਕਿੰਨੇ ਕੁ ਜ਼ੁਲਮ ਕਰ ਲੋਗੇ, ਤੁਸੀਂ ਮੁਗਲਾਂ ਤੋਂ ਵੱਧ ਕਰ ਲੋਗੇ। ਉਹ ਤੁਸੀਂ ਇਹ ਇਤਿਹਾਸ, ਇਹ ਠੀਕ ਹੈ ਮੁਗਲਾਂ ਦੇ ਔਰੰਗਜ਼ੇਬ ਹੋਏ ਜਾਂ ਇੱਕ ਨਸਲ ਪਹਿਲਾਂ ਦੀ ਜਿਹੜੇ ਰਹੇ ਨੇ, ਜੇ ਸੱਚਮੁੱਚ ਉਹ ਤੁਹਾਡਾ ਸਫਾਇਆ ਕਰਨ ਤੇ ਆ ਜਾਂਦੇ ਤੇ ਫਿਰ 800 ਸਾਲ ਦੇ ਵਿੱਚ ਤੁਹਾਡਾ ਉੱਥੇ ਲੱਭਦਾ ਨਾ ਕੁਛ ਵੀ, ਜਿਹੜੇ ਅੱਜ ਪ੍ਰਾਚੀਨ ਮੰਦਿਰ ਕਹਿੰਦੇ ਹੋ ਜਾਂ ਦੂਜੇ ਕਹਿੰਦੇ ਹੋ। ਇਹ ਠੀਕ ਹੈ ਵੀ ਉਹਦੇ 'ਚ ਮੁਗਲ ਹੋਣ ਜਾਂ ਉਸ ਤੋਂ ਪਹਿਲੇ ਅਫਗਾਨ ਬਾਦਸ਼ਾਹ ਹੋਣ, ਕੋਈ ਤੁਗਲਕ ਹੈ, ਕੋਈ ਮੁਹੰਮਦ ਗੌਰੀ ਹੈ ਜਾਂ ਕੋਈ ਜਿਹੜਾ ਮਹਿਮੂਦ ਗਜ਼ਨਵੀ ਹੈ, ਉਹਨਾਂ ਨੇ ਜ਼ੁਲਮ ਕੀਤੇ ਨੇ, ਔਰੰਗਜ਼ੇਬ ਨੇ ਇੰਤਹਾ ਕੀਤੀ ਜ਼ੁਲਮਾਂ ਦੀ ਜੀ। ਲੇਕਿਨ ਇਹਨੂੰ ਉਦਾਹਰਣ ਬਣਾ ਕੇ ਕਹਿਣਾ ਕਿ ਜੀ ਅਸੀਂ ਤੁਹਾਨੂੰ ਦੇਖਾਂਗੇ, ਉਹ ਸਿੱਖਾਂ ਨੇ ਤਾਂ ਤੁਹਾਨੂੰ ਸ਼ੁਕਰਗੁਜ਼ਾਰ ਹੋ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਕੇ, ਸ਼ਹਾਦਤ ਦੇ ਕੇ, 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਤੁਹਾਨੂੰ ਜਿਹੜਾ ਹੈ ਉਹ ਇੱਕ ਧਰਮ ਦੇ ਤੌਰ ਤੇ ਜਿਉਂਦਿਆਂ ਰਹਿਣ ਦਿੱਤਾ। ਐਵੇਂ ਨਹੀਂ ਭਾਈ ਸੰਤੋਖ ਸਿੰਘ ਨੇ, ਮਹਾਕਵੀ ਜਿਹੜੇ ਨੇ ਸਿੱਖ ਪੰਥ ਦੇ ਔਰ ਸੂਰਜ ਪ੍ਰਕਾਸ਼ ਗ੍ਰੰਥ, ਜਦੋਂ ਉਹ 10ਵੇਂ ਪਾਤਸ਼ਾਹ ਦੀ ਆਮਦ ਦੀ ਗੱਲ ਕਰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਵੀ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ पाप परपक जाते धर्म तसक जाते वर्ण गरख जाते साहित वेदान की देवी देव द्योरे संतोख सिंगा दूर होते रूप मिट जाते कथा बेदन पुराण के श्री गुरु गोबिंद सिंह पावन परम शूर मूरत न होती जो पै करुणा निदान की कि जे करुणा दी दया दी मूरत गुरु गोबिंद सिंह साहब ना हुंदे तो तुहाडे ना देवी देवल लभदे, ना तुहाडे पुराण ते वेद लभदे। ਤੇ ਇੱਕ ਏਕਤਾ ਹੋਣੀ ਸੀ ਇੱਕ ਨਾਂ ਦੇ ਥੱਲੇ, ਇਸਲਾਮ ਦੇ ਥੱਲੇ। ਛਾਏ ਜਾਤੀ ਏਕਤਾ ਅਨੇਕਤਾ ਵਿਲੋਏ ਜਾਤੀ। ਹੁਣ ਕਈ ਜਦੋਂ ਅੱਜ ਵੀ ਕਹਿਣਗੇ ਨਾ, ਔਰ ਇਹੀ ਨਾਰਾ ਔਰੰਗਜ਼ੇਬ ਦੀ ਸੋਚ ਇਹੀ ਸੀ ਕਿ ਜੀ ਸਾਰੇ ਇੱਕ ਦਾਇਰੇ 'ਚ ਆ ਜਾਣ ਮਜ਼ਹਬ ਦੇ, ਬਾਕੀ ਸਭ ਖਤਮ ਕਰ ਦਿਓ। ਉਹਦੇ ਖਿਲਾਫ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਸੋਚ ਦੇ ਖਿਲਾਫ ਸਿੱਖ ਲੜੇ। ਔਰ ਅੱਜ ਜੇ ਹਿੰਦੂ ਸੋਚ ਇਹ ਹੈ ਕਿ ਛਾਏ ਜਾਤੀ ਏਕਤਾ, ਅੱਜ ਹਿੰਦੂ ਸੋਚ ਵੀ ਇਹ ਹੈ ਕਿ ਸਭ ਹਿੰਦੂ ਹੋ ਤੁਸੀਂ ਜੀ, ਔਰ ਤੁਹਾਨੂੰ ਜਿਹੜਾ ਉਹ ਇੱਕੋ ਹੀ गर्व से कहो कि हम हिंदू हैं। तो डाइवर्सिटी सिख मुसलमान ईसाई बौद्धी जैनी बन के तुसी इस मुल्क दे विच नहीं रह सकते। होर मोदी का नारा की है, वन पीपल वन रेस वन लैंगुएज, यही हिटलर का नारा सी नाजियां दा। और जे सिख गुरु साहबान ने शहादत दत्ती कि भाई एकता नहीं, सानू अनेकता चाहिए है। एकता का मतलब एक हुंदा इक्को ही रहे जी। तो गुरु साहब कहंदे सानू तो डाइवर्सिटी चाहिए ताकि उत्थे पुराण कुरान वेद ਸਾਰੇ ਹੀ ਪ੍ਰਫੁੱਲਤ ਹੋਣ ਔਰ ਜਿਨ੍ਹਾਂ ਦਾ ਕੋਈ ਅਕੀਦਾ ਹੈ ਉਹ ਆਜ਼ਾਦੀ ਦੇ ਨਾਲ ਆਪਣੇ ਅਕੀਦਿਆਂ ਨੂੰ ਮਾਣ ਸਕਣ ਜੀ। ਸੋ ਜਿਸ ਵਿਚਾਰਧਾਰਾ ਨੇ 10 ਗੁਰੂ ਸਾਹਿਬਾਨ ਦਾ ਜੀਵਨ ਔਰ ਫਿਰ ਪੂਰੀ 18ਵੀਂ ਸਦੀ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ, ਕੱਲਾ ਉਸ ਸਮੇਂ 'ਚ ਨਹੀਂ, ਅੰਗਰੇਜ਼ਾਂ ਦੇ ਵੇਲੇ, ਜੇ ਅੱਜ ਵੀ ਤੁਸੀਂ ਗਿਣ ਲਓ ਕਿ ਆਪਣਾ ਹਿਸਾਬ ਕਰ ਲਓ ਵੀ ਕਿੰਨੇ ਕੁ ਤੁਸੀਂ ਦਿੱਤੇ ਨੇ ਕੁਰਬਾਨੀਆਂ ਦੇ ਲਈ, ਸ਼ਹੀਦੀਆਂ ਦੇ ਲਈ, ਤਾਂ ਸਾਡਾ ਹਿਸਾਬ ਕਰ ਲਓ। ਸੰਤ ਪਿੰਡਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਵੀ ਅਸੀਂ ਜੇ ਦੇਣਾ ਹੈ ਤੇ ਜਿਹੜੀਆਂ 80% ਸਾਡੀਆਂ ਕੁਰਬਾਨੀਆਂ ਨੇ ਮੁਲਕ ਸਾਡੇ ਹਵਾਲੇ ਕਰੋ। 80% ਤੁਸੀਂ ਜਿਹੜੀਆਂ 20 ਰੱਖੀਆਂ ਦਿੱਤੀਆਂ ਨੇ ਉਹ ਜਾ ਕੇ ਲੈ ਲਓ, ਆਪਣਾ ਉਹਨਾਂ ਹਿੱਸਾ ਰੱਖ ਲਓ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜੀ ਫਿਰਕੂ ਜ਼ਹਿਨੀਅਤ ਹੈ ਔਰ ਨਫ਼ਰਤ ਨਾਲ ਭਰੀ ਹੋਈ ਜ਼ਹਿਨੀਅਤ ਹੈ ਜਿਹੜੀ ਇਹ ਸਾਨੂੰ ਦੱਸ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਜਦੋਂ ਨਰਿੰਦਰ ਮੋਦੀ ਔਰ RSS ਦੇ ਹੱਥ ਸਿੱਧੇ ਤੌਰ ਤੇ ਪਾਵਰ ਆਏਗੀ, ਇਹ ਜਿਹੜੀ ਸੋਚ ਹੈ ਇਹ ਕੀ ਗੁਲ ਖਿਲਾਏਗੀ, ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਜੀ। ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਸਾਡੀ ਅਗਲੀ ਈਮੇਲ ਨਿਊਜ਼ੀਲੈਂਡ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਛਲੀ ਈਮੇਲ ਸ਼ਾਮਲ ਕਰਨ ਲਈ ਧੰਨਵਾਦ ਜੀ। ਮੇਰਾ ਅੱਜ ਦਾ ਸਵਾਲ ਹੈ ਕਿ ਕਾਫੀ ਦਿਨਾਂ ਤੋਂ ਵੱਖਰੇ ਅਖਬਾਰਾਂ ਵਿੱਚ ਸਾਡੇ ਪੰਥਕ ਵਿਦਵਾਨਾਂ ਅਤੇ ਪ੍ਰਚਾਰਕਾਂ ਦੇ ਬਿਆਨ ਆ ਰਹੇ ਹਨ ਕਿ ਕੇਜਰੀਵਾਲ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਤੇ ਸਾਰੇ ਉਹਨੂੰ ਪ੍ਰਮੋਟ ਕਰਨ ਤੇ ਲੱਗੇ ਹੋਏ ਹਨ। ਪਰ ਮੈਂ ਇਹ ਸੋਚਦਾ ਹਾਂ ਕਿ ਇਹ ਸਾਰੇ ਵਿਦਵਾਨ ਅਤੇ ਹੋਰ ਵੀ ਜੋ ਸਿੱਖੀ ਦੀ ਸੇਵਾ ਕਰ ਰਹੇ ਨੇ ਉਹ ਆਪ ਕਿਉਂ ਨਹੀਂ ਅੱਗੇ ਆਉਂਦੇ। ਕੇਜਰੀਵਾਲ ਵਾਂਗ ਸਿੱਖਾਂ ਦੇ ਆਗੂ ਬੰਦੇ, ਖਾਸ ਕਰਕੇ ਸਿਆਸਤ ਵਿੱਚ, ਮੈਂ ਸਮਝਦਾ ਹਾਂ ਕਿ ਉਹਨਾਂ ਸਾਰਿਆਂ ਕੋਲ ਲਿਆਕਤ, ਗਿਆਨ, ਤਜਰਬਾ ਅਤੇ ਐਕਸਪੋਜ਼ਰ ਵੀ ਹੈਗੇ, ਫਿਰ ਇਹ ਕਿਉਂ ਨਹੀਂ ਅੱਗੇ ਆਉਂਦੇ। ਸਰਦਾਰ ਸਿਮਰਨਜੀਤ ਸਿੰਘ ਮਾਨ ਇਕੱਲੇ ਹੀ ਇਹ ਕੰਮ ਕਰ ਰਹੇ ਹਨ। ਮੈਂ ਸੋਚਦਾ ਹਾਂ ਕਿ ਇਹ ਕਾਫੀ ਨਹੀਂ ਹੈ। ਮੈਂ ਸਮਝਦਾ ਹਾਂ ਕਿ ਸਾਨੂੰ ਗਿਆਨ ਦੇ ਨਾਲ-ਨਾਲ ਖੁਦ ਵੀ ਸਿਆਸਤ ਵਿੱਚ ਕੁੱਦਣਾ ਚਾਹੀਦਾ ਹੈ। ਹੋ ਸਕਦਾ ਹੈ ਕੋਈ ਪਹਿਲਾਂ ਹੀ ਇਸ ਬਾਰੇ ਸੋਚ ਰਿਹਾ ਹੋਵੇ ਤਾਂ ਉਹ ਵੀ ਜ਼ਰੂਰ ਸ਼ੇਅਰ ਕਰਨਾ ਜੀ।
ਧੰਨਵਾਦ ਜੀ ਤੁਹਾਡੇ। ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ, ਤੁਸੀਂ ਐਵੇਂ ਹੀ ਗਿਆਨ ਵੰਡਦੇ ਰਹੋ। ਗੁਰੂ ਰਾਖਾ ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਨਿਊਜ਼ੀਲੈਂਡ ਤੋਂ ਲਿਖਿਆ ਜੀ। ਉਹਨਾਂ ਅੱਡ ਧੜਿਆਂ ਦੀ ਗੱਲ ਕੀਤੀ ਹੈ ਵੀ ਕੇਜਰੀਵਾਲ ਨੂੰ ਪ੍ਰਮੋਟ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਅਸੀਂ ਇਹ ਲੱਭਦੇ ਹਾਂ ਕਿ ਕਿਸੇ ਦੇ ਪਿੱਛੇ ਲੱਗੀਏ, ਪਰ ਅਸੀਂ ਕਹਿੰਦੇ ਹਾਂ ਜੀ ਕਿ ਬਹੁਤ ਇਮਾਨਦਾਰ ਹੈ, ਉਹ ਭ੍ਰਿਸ਼ਟਾਚਾਰ ਦੂਰ ਕਰ ਦੇਗਾ, ਉਹ ਨਵੰਬਰ 84 ਦੇ ਸਿੱਖ ਜੈਨੋਸਾਈਡ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਸਜ਼ਾਵਾਂ ਦੇਗਾ ਜੀ। ਸੋ ਵੀਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਵੀ ਅਸੀਂ ਆਪ ਕਿਉਂ ਨਹੀਂ, ਜਿਹੜੇ ਸਾਡੇ ਬੁੱਧੀਜੀਵੀ ਸਿਆਣੇ ਲੋਕ ਨੇ, ਉਹ ਆਪ ਕਿਉਂ ਨਹੀਂ ਅੱਗੇ ਆਉਂਦੇ। ਜੀ ਜੀ। ਉਹਨਾਂ ਨੇ ਕਿਹਾ ਵੀ ਸਰ ਸਿਮਰਨਜੀਤ ਸਿੰਘ ਮਾਨ ਇਕੱਲੇ ਹੀ ਜਿਹੜੇ ਨੇ ਇਸ ਦੇ ਲਈ ਅੱਗੇ ਆਏ ਹੋਏ ਨੇ ਜੀ। ਔਰ ਫਿਰ ਉਹਨਾਂ ਨੇ ਕਿਹਾ ਵੀ ਗਿਆਨ ਦੇ ਨਾਲ ਨਾਲ ਸਿਆਸਤ ਦੇ ਵਿੱਚ ਦਾਖਲ ਹੋਣਾ ਵੀ ਬੜਾ ਜ਼ਰੂਰੀ ਹੈ। ਜੀ। ਮਤਲਬ ਇਹ ਹੈ ਵੀ ਘਰ ਬੈਠ ਕੇ ਜਾਂ ਸੋਫਿਆਂ ਦੇ ਉੱਤੇ ਬੈਠ ਕੇ ਗਿਆਨ ਨਾ ਘੋਟੋ, ਜੀ ਜੀ, ਪ੍ਰੈਕਟੀਕਲੀ ਵੀ ਜਿਹੜਾ ਉਹ ਮੈਦਾਨ ਦੇ ਵਿੱਚ ਨਿਤਰੋ। ਸੋ ਅਸੀਂ ਬਿਲਕੁਲ ਸਹਿਮਤ ਹਾਂ ਵੀਰ ਗੁਰਪ੍ਰੀਤ ਸਿੰਘ ਦੀ ਸੋਚ ਦੇ ਨਾਲ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਜੋ ਹਰ ਵਾਰੀ ਦੇਖਦੇ ਹਾਂ ਕਿ ਕਿਹੜਾ ਜੋਗੀ ਉੱਤੋਂ ਉਤਰ ਕੇ ਆਇਆ, ਕਿਹਦੇ ਮਗਰ ਸਵਾਹ ਜ਼ਿਆਦਾ ਲੱਗੀ ਹੋਈ ਹੈ ਜੀ, ਉਹਦਾ ਕਰਮੰਡਲ ਚੁੱਕ ਲੈਂਦੇ ਆ। ਮੋੜ ਤੱਕ ਜਾ ਕੇ ਪਤਾ ਲੱਗਦਾ ਵੀ ਇਹ ਤਾਂ ਬਨਾਰਸੀ ਠੱਗ ਹੈ। ਜੀ ਜੀ, ਫਿਰ ਉਹਦਾ ਕਰਮੰਡਲ ਸੁੱਟ ਕੇ ਉਹਨੂੰ ਕੁੱਟ-ਕੱਟ ਕੇ ਵਾਪਸ ਆ ਜਾਂਦੇ, ਫਿਰ ਹੋਰ ਜੋਗੀ ਡੀਕਦੇ ਰਹਿੰਦੇ ਵੀ ਕਿਹੜਾ ਜੋਗੀ ਆਏਗਾ ਜਿਹੜਾ ਸਾਡਾ ਪਾਰ ਉਤਾਰਾ ਕਰੇਗਾ। ਜੀ। ਸੋ ਇਹ ਕਦੋਂ ਤੱਕ ਇਸ ਕਿਸਮ ਦੀ ਜਿਹੜੀ ਹੈ ਸਾਡੀ ਸੋਚ ਰਹੇਗੀ ਵੀ ਅਸੀਂ ਆਪ ਲੀਡਰਸ਼ਿਪ ਦੇ ਦਾਇਰਾਕਾਰ ਦੇ ਵਿੱਚ ਉਹ ਰੋਲ ਅਦਾ ਨਹੀਂ ਕਰ ਸਕਦੇ। ਜਿਵੇਂ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਹਟੇ ਹਾਂ ਜੀ ਕਿ ਕਿਵੇਂ ਸਾਡਾ ਜਿਹੜਾ ਪੰਥ ਪ੍ਰਸਤ ਵੋਟ ਬੈਂਕ ਹੈ ਜਾਂ ਇੰਡੀਵਿਜੂਅਲਸ ਨੇ, ਵਿਅਕਤੀ ਨੇ, ਉਹ ਕਿਵੇਂ ਡਿਵਾਈਡ ਨੇ ਸਾਰੇ ਪਾਸੇ। ਲੇਕਿਨ ਜਿਹੜੀਆਂ ਹਿੰਦੂਤਵਾਦੀਆਂ ਫੋਰਸਿਸ ਨੇ, ਬੀਜੇਪੀ ਜਾਂ ਕਾਂਗਰਸ ਦੇ ਥੱਲੇ, ਤੇ ਜਿਹੜੇ ਰਹਿੰਦ ਖੂੰਦ ਨੇ ਉਹ ਆਮ ਆਦਮੀ ਪਾਰਟੀ ਦੇ ਥੱਲੇ ਚਲੇ ਗਏ ਨੇ। ਸੋ ਲੇਕਿਨ ਹੁਣ ਗੱਲ ਦੇਖਣ ਵਾਲੀ ਤਾਂ ਇਹ ਹੈ ਕਿ ਵੀ ਇਸ ਗੱਲ ਨੂੰ ਜਿਹੜੇ, ਔਰ ਉਹਦੇ 'ਚ ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਣਾ ਚਾਹਾਂਗਾ ਕਿ ਵੀ ਜਿਨ੍ਹਾਂ ਨੂੰ ਸਮੇਂ-ਸਮੇਂ ਅਸੀਂ ਮੌਕਾ ਵੀ ਦਿੰਦੇ ਹਾਂ, ਸਾਡਾ ਤਾਂ ਇਹੀ ਯਤਨ ਰਿਹਾ ਕਿ ਪੰਥ ਪ੍ਰਸਤ ਭਾਵਨਾ ਵਾਲਿਆਂ ਨੂੰ ਜਾਂ ਇਸ ਸੋਚ ਨੂੰ ਉਭਾਰਿਆ ਜਾਏ ਜੀ। ਪਰ ਅਫਸੋਸ ਹੁੰਦਾ ਹੈ ਕਿ ਅੱਜ ਜਦੋਂ ਬੜੇ-ਬੜੇ ਸਿਆਣੇ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਤਾਂ ਭੁੱਲ ਗਈ ਕਿ ਵੀ ਇਹਦੇ 'ਚੋਂ ਕੋਈ ਸਿੱਖ ਨੁਕਤਾ ਨਿਗਾਹ ਵਾਲੀ ਗੱਲ ਨਹੀਂ ਨਿਕਲਣੀ। ਉਹ ਇਹੀ ਕਹੀ ਜਾਂਦੇ ਨੇ ਕਿ ਜੀ ਉਹ ਕੇਜਰੀਵਾਲ ਜਿਹੜਾ ਉਹ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਜੀ। ਇਸ ਲਈ ਅਸੀਂ ਉਹਨਾਂ ਨੂੰ ਕਹੋ ਜੀ ਫਿਰ ਤੁਸੀਂ ਜਿਹੜਾ 20 ਸਾਲ ਸਿੱਖੀ ਦਾ ਝੰਡਾ ਚੁੱਕ ਕੇ ਜਾਂ ਪੰਥਕ ਆਜ਼ਾਦੀ, ਕੌਮੀ ਆਜ਼ਾਦੀ ਔਰ ਸਰਦਾਰ ਕਪੂਰ ਸਿੰਘ ਦੇ ਗੁਣ ਗਾਇਨ ਤੇ ਦੂਸਰੇ ਕਰਦੇ ਰਹੇ ਹੋ, ਉਹ ਜਾਂ ਤਾਂ ਇਹ ਕਹੋ ਜੀ ਤੁਸੀਂ ਗੁੰਮਰਾਹ ਸੀ, ਹੁਣ ਤੁਹਾਨੂੰ ਕੇਜਰੀਵਾਲ ਚੋਂ ਅਸਲੀ ਜਿਹੜਾ ਹੈ ਉਹ ਮਸੀਹਾ ਨਜ਼ਰ ਆਇਆ ਜੀ, ਤੇ ਤੁਸੀਂ ਆਪਣੇ ਰੱਖੋ ਗਾਂਧੀ ਟੋਪੀ ਆਮ ਆਦਮੀ, ਉਹਨੂੰ ਵੀ ਚਪੇੜਾਂ ਖਾਓ ਜਾ ਕੇ ਜਿਵੇਂ ਉਹਨੇ 5 ਵਾਰੀ ਖਾਧੀਆਂ। ਫਿਰ ਗਾਂਧੀ ਦੀ ਸਮਾਧੀ ਤੇ ਜਾਓ ਕਰਨ ਕਿ ਵੀ ਅਸੀਂ ਉੱਥੇ ਹੁਣ ਜਾ ਕੇ ਪ੍ਰਾਰਥਨਾ ਕਰਨੀ ਹੈ ਵੀ ਕੀ ਬਣਿਆ। ਹੁਣ ਜਿਹਨਾਂ ਜ਼ਮਾਨਿਆਂ 'ਚ ਇਹਨਾਂ ਦੀ ਸਰਕਾਰ ਬਣੀ ਐਮਰਜੈਂਸੀ ਤੋਂ ਬਾਅਦ, ਜਿਹਦੇ 'ਚ ਅਕਾਲੀ ਵੀ ਸ਼ਾਮਲ ਹੋਏ, ਔਰ ਇਹ ਮੁਰਾਰਜੀ ਦੇਸਾਈ ਦੇ ਥੱਲੇ, ਉਸ ਦੀ ਅਗਵਾਈ ਥੱਲੇ ਇਹ ਅਕਾਲੀ MP ਵੀ ਜਿਹੜੇ ਨੇ ਉਹ ਗਾਂਧੀ ਦੀ ਸਮਾਧੀ ਤੇ ਗਏ ਜੀ, ਉੱਥੇ ਸਹੁੰ ਵੀ ਚੁੱਕੀ ਔਰ ਹੋਰ ਡਰਾਮੇਬਾਜ਼ੀ ਵੀ ਕੀਤੀ। ਸੋ ਸੰਤ ਪਿੰਡਾਂ ਵਾਲੇ ਅਕਸਰ ਆਪਣੀ ਸਪੀਚ ਦੇ ਵਿੱਚ ਇਹ ਇਹਨਾਂ ਨੂੰ ਕਹਿੰਦੇ ਸੀ ਕਿ ਵੀ ਤੁਸੀਂ ਪੁੱਤਰ ਤਾਂ ਸੀ ਗੁਰੂ ਗੋਬਿੰਦ ਸਿੰਘ ਦੇ ਜੀ, ਅੰਮ੍ਰਿਤ ਛਕਣ ਵੇਲੇ ਵੀ ਕਹਿੰਦੇ ਵੀ ਉਹ ਤੁਹਾਨੂੰ ਅੱਗੋਂ ਵੀ ਛਕਾਉਣ ਵਾਲਿਆਂ ਨੂੰ ਵੀ ਕਹਿੰਦੇ ਹੋ ਕਿ ਜੀ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਤੁਹਾਡੇ 2 ਪਿਓ ਨੇ ਕਿ ਜੇ ਗੁਰੂ ਗੋਬਿੰਦ ਸਿੰਘ ਤੁਹਾਡੇ ਪਿਤਾ ਨੇ ਤਾਂ ਉਧਰ ਵੀ ਇੱਕ ਰਾਸ਼ਟਰ ਪਿਤਾ ਬਣਾਇਆ, ਦੇਸ਼ ਦਾ ਪਿਓ ਕਹਿੰਦੇ ਨੇ ਗਾਂਧੀ ਨੂੰ ਜੀ, ਵੀ ਪਹਿਲਾਂ ਤੁਸੀਂ ਇਹ ਫੈਸਲਾ ਕਰ ਲਓ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਕਿ ਤੁਸੀਂ ਗਾਂਧੀ ਦੇ ਪੁੱਤਰ ਹੋ ਜੀ। ਤੇ ਜਿਹਨੂੰ ਉਹ ਬੜੇ ਲਾਈਟਰ ਅੰਦਾਜ਼ ਚਰਖੇ ਬੱਕਰੀ ਦੇ ਸਿੱਖ ਕਹਿੰਦੇ ਸੀ ਜੀ, ਕਿਉਂਕਿ ਉਹ ਗਾਂਧੀ ਚਰਖਾ ਕਰਦਾ ਸੀ ਤਾਂ ਬੱਕਰੀ ਰੱਖੀ ਸੀ, ਕਹਿੰਦਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਕਿ ਚਰਖੇ ਬੱਕਰੀ ਦੇ ਸਿੱਖ ਜੀ। ਔਰ ਸਵਰਨ ਸਿੰਘ ਜਿਹੜਾ ਮਿਨਿਸਟਰ ਸੀ ਕਿਸੇ ਵੇਲੇ, ਔਰ ਇੰਦਰਾ ਗਾਂਧੀ ਨੇ ਉਹਨੂੰ ਵਿਚੋਲਗੀ ਲਈ ਵੀ ਕਿਹਾ, ਪਿੰਡਾਂ ਵਾਲਿਆਂ ਕੋਲ ਆਇਆ ਗੱਲਬਾਤ ਲਈ, 82-83 ਦੀ ਗੱਲ ਹੈ, 83 ਦੀ ਹੈ ਸ਼ਾਇਦ ਜੀ, ਤੇ ਉਹਨੂੰ ਵੀ ਉਹਨਾਂ ਨੇ ਇਹੀ ਅੰਦਾਜ਼ ਕਿਹਾ ਸੀ ਕਿ ਵੀ ਤੂੰ ਠੀਕ ਹੈ। ਉਹ ਕਹਿੰਦਾ ਜੀ ਮੈਂ ਵੀ ਸਿੱਖ ਹਾਂ, ਮੈਂ ਸਮਝਦਾ। ਉਹ ਕਹਿੰਦਾ ਵੀ ਸਿੱਖ ਤਾਂ ਤੂੰ ਹੈ ਜੀ, ਪਰ ਤੂੰ ਚਪਲੀ ਦਾ ਸਿੱਖ ਹੈ ਤੇ ਚਰਖੇ ਬੱਕਰੀ ਦਾ ਸਿੱਖ ਹੈ। ਚਪਲੀ ਉਹ ਇੰਦਰਾ ਗਾਂਧੀ ਦੇ ਚੱਪਲ ਨੂੰ ਚਪਲੀ ਹੈ ਵੀ ਤੂੰ ਤਾਂ ਚਪਲੀ ਦਾ ਸਿੱਖ ਹੈ, ਤੁਸੀਂ ਜੁੱਤੀਆਂ ਚੱਟਣ ਵਾਲੇ ਹੋ ਔਰ ਚਰਖੇ ਬੱਕਰੀ ਦੇ ਸਿੱਖ ਹੋ, ਗੁਰੂ ਦੇ ਨਹੀਂ ਹੈ। ਜੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੁੰਦੇ ਤੇ ਜੇ ਚੰਦੋ ਕਲਾਂ ਦੇ ਵਿੱਚ ਬੇਅਦਬੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੱਸ ਸਾੜੀ ਹੈ, ਸਿੱਖ ਮਾਰੇ ਨੇ, ਫਿਰ ਤੈਨੂੰ ਅਫਸੋਸ ਹੁੰਦਾ ਇਸ ਗੱਲ ਦਾ, ਤੂੰ ਉਹਨੂੰ ਕੰਡੈਮ ਕਰਦਾ ਜੀ ਜੀ। ਉਹ ਕਹਿੰਦਾ ਜੀ ਮੈਂ ਇੱਥੇ ਨਹੀਂ ਸੀ, ਮੈਂ ਮਾਸਕੋ ਗਿਆ ਸੀ। ਕਹਿੰਦਾ ਹੁਣ ਕਰਦੇ ਕੰਡੈਮ, ਫਿਰ ਚੁੱਪ। ਸੋ ਇਹ ਜਿਹੜੀ ਇੱਕ ਨਸਲ ਹੈ ਜਿਹੜੀ ਕਿ ਚਰਖੇ ਬੱਕਰੀ ਦੇ ਨਾਲ ਜੁੜੀ ਹੋਈ ਹੈ,
ਹੁਣ ਇਹਨਾਂ ਨੂੰ ਜਿਹੜੇ ਕਹਿਣ ਵਾਲੇ ਸੀ, ਅੱਜ ਕੇਜਰੀਵਾਲ ਦੀਆਂ ਸਾਰੀਆਂ ਪ੍ਰੈਕਟਿਸਿਸ ਹੀ ਉਹ ਨੇ। ਭਾਵੇਂ ਮੈਂ ਉਹਦੀ ਕੋਈ ਇਮਾਨਦਾਰੀ ਤੇ ਸ਼ੱਕ ਨਹੀਂ ਕਰਦਾ, ਉਹ ਸਾਹਮਣੇ ਆ ਜਾਏਗਾ। ਇਹੀ ਲੋਕ ਕੁਛ ਅਰਸਾ ਪਹਿਲਾਂ ਅੰਨਾ ਹਜ਼ਾਰੇ ਚੋਂ ਵੀ ਬੜਾ ਇਮਾਨਦਾਰ ਬੰਦਾ ਦੇਖਦੇ ਸੀ। ਮੀਡੀਆ ਨੇ ਐਸੀ ਖੇਡ ਖੇਡੀ ਸੀ, ਹੁਣ ਉਹ ਗਾਇਬ ਹੋ ਗਈ ਖੇਡ। ਜੀ ਹੁਣ ਉਹ ਇੱਕ ਦੂਜੇ, ਉਹ ਉਹਨੂੰ ਕਹਿੰਦਾ ਵੀ ਤੂੰ ਬੜਾ ਐਸਪਾਇਰੈਂਟ ਹੈ, ਦੂਜਾ ਉਹਨੂੰ ਕਹਿੰਦਾ। ਜੀ ਜੀ ਸੋ ਕੁੱਲ ਮਿਲਾ ਕੇ ਇਹ ਮੈਂ ਸਮਝਦਾ ਵੀ ਸਾਡੇ ਵੀ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਨੇ ਉਹ ਆਰਮ ਚੇਅਰ ਫਿਲਾਸਫਰ ਹੀ ਨੇ, ਕਾਊਚ ਤੇ ਬਹਿ ਕੇ ਗੱਲਾਂ ਹੀ ਮਾਰਦੇ ਨੇ। ਜਿਹਨੂੰ ਜਦੋਂ ਥੋੜਾ ਬਹੁਤ ਕਿਤੋਂ ਨਜ਼ਰ ਆਉਂਦਾ ਹੈ ਕਿ ਵੀ ਰੈਕਗਨੀਸ਼ਨ ਆਪਣੀ ਨਿਕਲ ਸਕਦੀ ਹੈ, ਜੀ ਜੀ ਉਹ 'ਚੋਂ ਸ਼ਾਇਦ ਕੱਲ ਨੂੰ ਕੁਝ ਨਿਕਲ ਆਏ, ਜੋਗੀ ਜਾਂਦਾ ਜਾਂਦਾ ਖਨੀ ਕੋਈ ਗਿੱਦੜ ਸਿੰਘ ਹੀ ਦੇ ਜਾਏ, ਜੀ ਗਰੀਬੀ ਕੱਟੀ ਜਾਏ, ਜੀ ਜੀ ਬਿਲਕੁਲ ਉਧਰ ਨੂੰ ਤੁਰ ਪੈਂਦੇ ਨੇ। ਹੋਰ ਤਾਂ ਇਹਨਾਂ ਚੋਂ ਕੀ ਨਿਕਲਣਾ। ਸੋ ਇਹਨਾਂ ਦਾ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਨਾਲ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।